ਅੱਛਾ, ਇਹ ਸਿਆਲਕੋਟ ਵਿੱਚ ਜੰਮੂ ਵਾਲਾ ਫਾਟਕ, ਇਹ ਫਾਟਕ ਬੰਦ ਹੁੰਦਾ ਸੀ ਤੇ ਟ੍ਰੇਨ ਸਿਆਲਕੋਟ ਤੋਂ ਜੰਮੂ ਵਾਲੀ ਸਾਈਡ ਨੂੰ ਜਾਂਦੀ ਸੀ, ਜਾਂ ਜੰਮੂ ਤੋਂ ਜਦੋਂ ਸਿਆਲਕੋਟ ਦਾਖਲ ਹੁੰਦੀ ਸੀ। ਇਹ ਫਾਟਕ ਅੱਜ ਵੀ ਮੌਜੂਦ ਹੈ, ਇਹ ਪਟਰੀ ਵੀ ਮੌਜੂਦ ਹੈ, ਠੀਕ ਹੈ ਨਾ। ਇਸ ਵੀਡੀਓ 'ਚ ਤੁਹਾਨੂੰ ਵਿਖਾ ਲਿਆ 1947 ਵੇਲੇ ਐਸੇ ਪਟਰੀ ਦੇ ਕਿਨਾਰਿਆਂ ਤੇ ਚੱਲ ਕੇ ਤੇ ਬਹੁਤ ਸਾਰੇ ਜਿਹੜੇ ਮੁਸਲਮਾਨ ਸਨ ਉਹ ਜੰਮੂ ਤੋਂ ਜਾਨਾਂ ਬਚਾ ਕੇ ਪਾਕਿਸਤਾਨ ਆਏ, ਤੇ ਹਿੰਦੂ ਸਿੱਖ ਪਾਕਿਸਤਾਨ ਤੋਂ ਜੰਮੂ ਵਾਲੀ ਸਾਈਡ ਤੇ ਚਲੇ ਗਏ। ਪਟਰੀ ਤੇ ਅੱਜ ਵੀ ਮੌਜੂਦ ਹੈ, ਟ੍ਰੇਨ ਨਹੀਂ ਚੱਲਦੀ। ਅੱਜ ਇਸ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਤੁਹਾਨੂੰ ਦੱਸਾਂਗੇ ਕਿ ਪਟਰੀ ਕਦੋਂ ਵਿਛਾਈ ਗਈ, ਇਸ ਪਟਰੀ ਨੂੰ ਵਿਛਾਉਣ ਦਾ ਮਕਸਦ ਕੀ ਸੀ, ਕਿੰਨੀ ਦੇਰ ਤੱਕ ਇੱਥੋਂ ਦੀ ਟ੍ਰੇਨ ਚੱਲਦੀ ਰਹੀ, ਕਿਰਾਇਆ ਕਿੰਨਾ ਹੁੰਦਾ ਸੀ, ਔਰ ਡੇਲੀ ਕਿੰਨੀ ਵਾਰੀ ਟ੍ਰੇਨ ਜੰਮੂ ਜਾਂਦੀ ਤੇ ਆਉਂਦੀ ਸੀ, ਚੱਲਦੀ ਕਿੱਥੋਂ ਸੀ, ਔਰ ਇਹਦੇ ਰਸਤੇ 'ਚ ਸਟੇਸ਼ਨ ਕਿਹੜੇ ਆਉਂਦੇ ਸਨ। ਬੜੀ ਅਹਿਮ ਵੀਡੀਓ। ਅਗਸਤ ਦਾ ਮਹੀਨਾ ਹੈ 2026 ਜਦੋਂ ਮੈਂ ਵੀਡੀਓ ਬਣਾ ਰਿਹਾ ਵਾਂ, ਔਰ ਇਸ ਵੀਡੀਓ ਦਾ ਮਕਸਦ ਵੀ ਇਹੀ ਹੈ ਕਿ ਉਦੋਂ ਵੀ ਅਗਸਤ ਦਾ ਮਹੀਨਾ ਹੀ ਸੀ ਜਦੋਂ 1947 ਵਿੱਚ ਪਾਕਿਸਤਾਨ ਅਲੱਗ ਮੁਲਕ ਬਣਿਆ। ਤੇ ਚਲੋ ਤੁਹਾਨੂੰ ਇਹ ਵਿਛਾਈ ਹੋਈ ਪਟਰੀ ਵਿਖਾਲਦੇ ਆ, ਨਾਲੇ ਬਜ਼ੁਰਗਾਂ ਦੀਆਂ ਯਾਦਾਂ ਤਾਜ਼ਾ ਕਰਨੇ ਆ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਇਹੋ ਹੀ ਤੁਹਾਡੇ ਵੱਲੋਂ ਸਾਨੂੰ ਇੱਕ ਤਾਬਨ ਹੁੰਦਾ ਹੈ। ਅੱਛਾ, ਇਹ ਆ ਗਈ ਜੀ ਜੰਮੂ ਵਾਲੀ ਪਟਰੀ ਜਿਹੜੀ ਸਾਨੂੰ ਨਜ਼ਰ ਆਈ ਹੈ। ਚਾਰ ਚਫੇਰੇ ਤੇ ਬਹੁਤ ਕੁਝ ਝਾੜੀਆਂ ਉੱਗ ਚੁੱਕੀਆਂ ਨੇ। ਇਸ ਸਾਈਡ ਤੇ ਸਿਆਲਕੋਟ, ਤੇ ਇਹ ਪਟਰੀ ਦੇ ਉੱਤੋਂ ਦੀ ਟ੍ਰੇਨ ਲੰਘ ਕੇ ਤੇ ਜੰਮੂ ਜਾਂਦੀ ਹੁੰਦੀ ਸੀ, ਤੇ ਇਹ ਦੇਖੋ ਅੱਗੇ ਫਿਰ ਝਾੜੀਆਂ ਨੇ, ਠੀਕ ਹੈ ਜੀ। ਓਰੀਜਨਲ ਹਾਲਤ 'ਚ ਪਟਰੀ ਮੌਜੂਦ ਹੈ। ਇਹ ਦੇਖੋ ਤੁਸੀਂ, ਇਹ ਥੋੜੀ ਜਿਹੀ ਨਜ਼ਰ ਆ ਰਹੀ ਹੈ। ਅੱਜ ਤੁਹਾਨੂੰ ਐਸੀਆਂ ਬਜ਼ੁਰਗਾਂ ਦੀਆਂ ਯਾਦਾਂ ਵਾਲੀ ਵੀਡੀਓ ਵਿਖਾ ਲਾਂਗਾ ਕਿ ਜਿਹੜੀਆਂ ਤੁਹਾਨੂੰ ਕੋਈ ਹੋਰ ਚੈਨਲ ਇਸ ਤਰ੍ਹਾਂ ਦੀਆਂ ਵੀਡੀਓ ਨਹੀਂ ਵਿਖਾਲਦਾ, ਸਿਰਫ ਮੀਡੀਆ ਟਾਪ ਤੇ ਮਿਲਦੀਆਂ ਨੇ। ਦੇਖੋ ਤੁਸੀਂ, ਹੁਣ ਇਸ ਵੇਲੇ ਮੈਂ ਬੈਠਾ ਉਸ ਪਟਰੀ ਦੇ ਉੱਤੇ ਜਿੱਥੋਂ ਦੋਸਤੋ ਕਦੀ ਇਹ ਟ੍ਰੇਨ ਜਿਹੜੀ ਹੈ ਨਾ ਚੱਲਦੀ ਹੁੰਦੀ ਸੀ ਔਰ ਜੰਮੂ ਵਾਸਤੇ ਜਾਂਦੀ ਸੀ, ਲੇਕਿਨ ਟ੍ਰੇਨ ਨਹੀਂ, ਪਟਰੀ ਹੈ ਇਹ ਟ੍ਰੇਨ ਆਖਰੀ ਵਾਰੀ ਚੱਲੀ ਸੀ 18 ਸਤੰਬਰ 1947। ਅਗਸਤ ਵਿੱਚ ਬੜੇ ਇਹ ਟ੍ਰੇਨ ਜਿਹੜੀਆਂ ਨਾ ਜ਼ਖਮੀਆਂ ਨੂੰ ਢੋਂਦੀ ਰਹੀ, ਮਜਬੂਰ ਲੋਕਾਂ ਨੂੰ ਢੋਂਦੀ ਰਹੀ, ਲੇਕਿਨ ਆਖਰੀ ਟ੍ਰੇਨ ਚੱਲੀ ਸੀ 18 ਸਤੰਬਰ 1947 ਨੂੰ ਇੰਡੀਆ ਵਾਸਤੇ। ਤੇ ਉਸ ਤੋਂ ਬਾਅਦ ਫਿਰ ਇੰਡੀਆ ਦੀ ਤੇ ਯਾਨੀ ਕਿ ਜੰਮੂ ਸਿਆਲਕੋਟ ਦਾ ਟ੍ਰੇਨ ਰਾਬਤਾ ਅੱਜ ਯਾਨੀ ਕਿ ਅਗਸਤ 2026 ਆ ਗਿਆ, ਇਹ ਟੋਟਲ ख़त्म ਹੈ। ਇਸ ਪਟਰੀ ਦੇ ਜ਼ਰੀਏ ਬੜੀ ਤਜਾਰਤ ਹੁੰਦੀ ਸੀ, ਲੱਕੜੀ ਜੰਮੂ ਤੋਂ ਸਿਆਲਕੋਟ ਆਉਂਦੀ ਹੁੰਦੀ ਸੀ, ਔਰ ਸਿਆਲਕੋਟ ਦੇ ਵਿੱਚ ਖੇਲਾਂ ਦਾ ਸਮਾਨ ਬਣਦਾ ਹੁੰਦਾ ਸੀ। ਇਹਦੇ ਨਾਲ ਹੋਰ ਵੀ ਜਿਹੜੀ ਜਿਨਸ ਅਜਨਾਸ ਨੇ ਉਹ ਵੀ, ਇਹ ਕਿਉਂਕਿ ਮੁਲਕ ਤੇ ਇੱਕ ਹੀ ਹੁੰਦਾ ਸੀ, ਇੰਡੀਆ ਹੀ, ਬ੍ਰਿਟਿਸ਼ ਇੰਡੀਆ, ਇਸ ਲਈ ਇਹ ਸ਼ਹਿਰ ਹੀ ਹੁੰਦੇ ਸਨ ਕਿ ਜਿਸ ਤਰ੍ਹਾਂ ਇੰਡੀਆ ਦਾ ਸ਼ਹਿਰ ਸਿਆਲਕੋਟ ਹੈ, ਇੰਡੀਆ ਦਾ ਸ਼ਹਿਰ ਜੰਮੂ ਹੈ। ਤੇ ਇਹ ਵਾਹਦ ਪਟਰੀ ਸੀ ਜਿਹੜੀ ਪਹਿਲੀ ਦਫਾ ਵਿਛਾਈ ਗਈ ਸੀ ਕਿਸੇ ਵੀ ਸਾਈਡ ਤੋਂ ਜਿਹੜੀ ਜੰਮੂ ਜਾਂਦੀ ਸੀ। ਇੰਡੀਆ ਤੋਂ ਵੀ ਜੰਮੂ ਉਦੋਂ ਜਿਹੜੀ ਯਾਨੀ ਦਿੱਲੀ ਵਗੈਰਾ ਤੋਂ ਵੀ ਜੰਮੂ ਟ੍ਰੇਨ ਨਹੀਂ ਸੀ ਆਉਂਦੀ, ਵਾਹਦ ਟ੍ਰੇਨ ਸੀ ਜਿਹੜੀ ਸਿਆਲਕੋਟ ਤੋਂ ਜੰਮੂ ਨਾਲ ਟ੍ਰੇਨ ਰਾਬਤਾ ਹੋਇਆ ਸੀ। ਕਿੱਥੇ ਗਏ ਲੋਕ ਦੋਸਤੋ ਅੱਜ ਸਾਰਾ ਕੁਝ। ਇਹ ਜਿਹੜਾ ਖੰਭਾ ਤੁਹਾਨੂੰ ਨਜ਼ਰ ਆ ਰਿਹਾ ਇਹਦੇ ਉੱਤੇ ਸਿਗਨਲ ਹੁੰਦਾ ਸੀ ਸਿਆਲਕੋਟ ਕੈਂਟ ਦਾ ਆਊਟਰ ਸਿਗਨਲ। ਅੱਗੇ ਸਿਆਲਕੋਟ ਕੈਂਟ ਰੇਲਵੇ ਸਟੇਸ਼ਨ ਹੈ, ਇਸ ਸਾਈਡ ਤੇ ਸਿਆਲਕੋਟ ਸਿਟੀ ਰੇਲਵੇ ਸਟੇਸ਼ਨ ਹੈ, ਤੇ ਇਹ ਜਿਹੜੇ ਖੰਭਿਆਂ ਨੇ ਇਹਦੇ ਉੱਤੇ ਲੱਗਾ ਹੁੰਦਾ ਸੀ ਆਊਟਰ ਸਿਗਨਲ। ਸਿਆਲਕੋਟ ਕੈਂਟ ਦਾ ਖੰਭਾ ਮੌਜੂਦ ਹੈ, ਸੀੜੀਆਂ ਮੌਜੂਦ ਨੇ, ਲੇਕਿਨ ਉੱਤੇ ਸਿਗਨਲ ਨਹੀਂ ਹੈਗਾ, ਠੀਕ ਹੈ ਜੀ। ਤੇ ਇਹ ਪਟਰੀ ਇਹ ਜਿਹੜੀ ਹੈ, ਅੱਛਾ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਇਹਦੀ ਥੋੜੀ ਜਿਹੀ ਹਿਸਟਰੀ, ਤਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਚੱਲ ਜੇ ਕਿ ਆਖਰ ਇਹ ਟਰੈਕ ਕਿਦੋਂ ਕੁ ਵਿਛਾਇਆ ਗਿਆ ਸੀ ਔਰ ਇਹਦਾ ਮਕਸਦ ਕੀ ਸੀ, ਠੀਕ ਹੈ ਜੀ। ਜੰਮੂ ਸਿਆਲਕੋਟ ਰੇਲਵੇ ਲਾਈਨ ਇਹ ਜਿਹੜੀ ਬੇਸਿਕਲੀ ਵਜ਼ੀਰਾਬਾਦ ਤੋਂ ਸਿਆਲਕੋਟ ਜਿਹੜੀ ਲਾਈਨ ਸੀ ਨਾ, ਉਹਦੀ ਹੋਈ ਇੱਕ ਤਸੀਹੀ ਪਾਰਟ ਹੈਗਾ ਸੀ। ਤੇ ਇਹ 1890 'ਚ 2 ਸਾਲ ਦੇ ਅਰਸੇ 'ਚ ਮੁਕੰਮਲ ਹੋਈ ਸੀ, 1890 'ਚ ਮੁਕੰਮਲ ਹੋ ਗਈ ਸੀ, ਠੀਕ ਹੋ ਗਿਆ। ਮਹਾਰਾਜਾ ਰਣਬੀਰ ਸਿੰਘ ਨੇ ਇਹ ਲਿਖਿਆ ਸੀ ਖੱਤ ਗਵਰਨਰ ਜਨਰਲ ਜਿਹੜਾ ਹੈਗਾ ਸੀ ਇੰਡੀਆ ਦਾ ਉਸ ਦੌਰ ਦੇ ਵਿੱਚ ਗੋਰਾ, ਕਿ ਜੀ ਅਸੀਂ ਅਖਰਾਜਾਤ ਬਰਦਾਸ਼ਤ ਕਰਨੇ ਤੇ ਤੁਸੀਂ ਸਿਆਲਕੋਟ ਤੋਂ ਜੰਮੂ ਰੇਲਵੇ ਲਾਈਨ ਵਿਛਾਓ। ਇਸ ਤੋਂ ਪਹਿਲੇ ਜੰਮੂ ਦੇ ਵਿੱਚ ਕੋਈ ਰੇਲਵੇ ਲਾਈਨ ਨਹੀਂ ਸੀ ਹੁੰਦੀ, ਪੂਰੇ ਇੰਡੀਆ 'ਚੋਂ ਸਿਰਫ ਸਿਆਲਕੋਟ ਤੇ ਜੰਮੂ ਟਰੈਕ ਬਣਾਇਆ ਗਿਆ ਸੀ, ਠੀਕ ਹੋ ਗਿਆ। ਕਿਹਾ ਜਾਂਦਾ ਹੈ ਕਿ 10 ਲੱਖ ਰੁਪਈਆ ਜੰਮੂ ਦੇ ਮਹਾਰਾਜਾ ਨੇ ਇਨਵੈਸਟਮੈਂਟ ਕੀਤੀ ਸੀ ਰੇਲ ਦੀ ਪਟਰੀ ਵਿਛਾਉਣ ਵਾਸਤੇ। ਕੁਛ ਲੋਕ ਕਹਿੰਦੇ ਨੇ ਕਿ 13 ਲੱਖ ਰੁਪਇਆ ਸੀ। ਇਹ ਬ੍ਰੌਡ ਗੇਜ ਦੀ ਰੇਲਵੇ ਪਟਰੀ ਹੈ ਉਸ ਦੌਰ ਦੇ ਵਿੱਚ ਹੀ, ਠੀਕ ਹੈ ਜੀ। ਤੇ ਇਹਦੇ ਵਿੱਚ 1% ਸੂਦ ਮਿਲਦਾ ਸੀ ਨਾਰਥ ਵੈਸਟਰਨ ਰੇਲਵੇ ਨੂੰ, ਇਹ ਜਿਹੜਾ ਇਨਵੈਸਟਮੈਂਟ ਕੀਤੀ ਗਈ ਸੀ। ਓਏ ਹੋਏ ਹੈ ਦੇਖੋ ਜੀ। ਤੇ 1885 ਜਦੋਂ ਮਹਾਰਾਜਾ ਪ੍ਰਤਾਪ ਸਿੰਘ ਆ ਗਿਆ ਮਹਾਰਾਜਾ ਰਣਬੀਰ ਸਿੰਘ ਦੀ ਜਗ੍ਹਾ ਤੇ ਮਹਾਰਾਜਾ ਪ੍ਰਤਾਪ ਸਿੰਘ ਨੇ ਵੀ ਜਿਹੜਾ ਨਾ ਇਹ ਟ੍ਰੇਨ ਵਿਛਾਉਣ ਦਾ ਜਿਹੜਾ ਮਨਸੂਬਾ ਸੀ ਨਾ, ਇਹਨੂੰ ਜਾਰੀ ਰੱਖਣ ਵਾਸਤੇ ਅੰਗਰੇਜ਼ ਨਾਲ ਮੁਜ਼ਾਕਰਾ ਜਾਰੀ ਰੱਖੇ, ਲਿਹਾਜ਼ਾ 1890 ਦੇ ਵਿੱਚ ਇਹ ਟ੍ਰੇਨ ਬਣ ਗਈ, ਪਟਰੀ ਬਣ ਗਈ, ਔਰ ਫਿਰ ਜੰਮੂ ਤੋਂ ਬਰਾਸਤਾ
ਮੀਰਾਂ ਸਾਹਿਬ, ਰਣਬੀਰ ਸਿੰਘਪੁਰਾ ਔਰ ਸਚੀਤਗੜ੍ਹ, ਸਿਆਲਕੋਟ ਕੈਂਟ, ਸਿਆਲਕੋਟ ਸਿਟੀ ਇਹ ਟ੍ਰੇਨ ਚੱਲ ਗਈ। ਸਿਆਲਕੋਟ ਸਿਟੀ ਤੋਂ ਅੱਗੇ ਫਿਰ ਉੱਗੋਗੀ ਵਜ਼ੀਰਾਬਾਦ, ਸਮਰਿਆਲ ਜਿਹੜੇ ਨੇ ਵਜ਼ੀਰਾਬਾਦ ਤੱਕ ਵੀ ਜਿਹੜਾ ਨਾ ਉਹ ਟ੍ਰੇਨ ਇਹ ਜਾਂਦੀ ਰਹੀ ਹੈ। ਰੋਜ਼ਾਨਾ 2 ਟ੍ਰੇਨਾਂ ਜੰਮੂ ਜਾਂਦੀਆਂ ਸਨ, ਕਾਲੇ ਇੰਜਨ ਵਾਲੀਆਂ, ਸਟੀਮ ਇੰਜਨ ਵਾਲੀਆਂ, ਔਰ 2 ਹੀ ਵਾਪਸ ਆਉਂਦੀਆਂ ਸਨ ਸ਼ਾਮ ਨੂੰ। ਠੀਕ ਹੈ ਜੀ। ਔਰ ਆਨਿਆਂ ਦੇ ਵਿੱਚ ਉਹਦਾ ਕਿਰਾਇਆ ਹੁੰਦਾ ਸੀ ਪੈਸੇ ਆਨਿਆਂ ਦੇ ਵਿੱਚ। ਠੀਕ ਹੋ ਗਿਆ। ਇਹ ਦੇਖੋ ਇਹ ਸਾਰੇ ਉਹ ਅੱਜ ਵੀ ਨਿਸ਼ਾਨਾਤ ਮੌਜੂਦ ਨੇ। ਇਹ ਜਨਾਬ ਵਜ਼ੀਰਾਬਾਦ ਤੋਂ ਲੈ ਕੇ ਤੇ ਜੰਮੂ ਤੱਕ ਟ੍ਰੇਨ ਦੀ ਜਿਹੜੀ ਸਰਵਿਸ ਹੁੰਦੀ ਸੀ 1947 ਤੱਕ। ਠੀਕ ਹੈ ਜੀ। ਇਹ ਦੇਖੋ ਇਹ ਪਟਰੀ ਤੁਹਾਨੂੰ ਜਗ੍ਹਾ ਜਗ੍ਹਾ ਨਜ਼ਰ ਆ ਰਹੀ ਹੈ, ਬਰਬਾਦ ਹੋ ਗਈ ਹੈ। ਠੀਕ ਹੈ ਜੀ। ਅੱਗੇ ਜਾ ਕੇ ਪਟਰੀਆਂ ਫੇਰ ਵਿੱਚ, ਔਰ ਇਸ ਸਾਈਡ ਨੂੰ ਇਹ ਜੰਮੂ ਵਾਲੀ ਸਾਈਡ। ਲੋ ਜੀ ਇੱਕ ਇਹ ਹੈਗਾ ਇਹ ਲੀਵਰ ਖੰਭਾ ਜਿਹਦੇ ਉੱਤੇ ਲੀਵਰ ਲੱਗਾ ਹੁੰਦਾ ਸੀ ਸਿਗਨਲ ਡਾਊਨ ਕਰਨ ਵਾਲਾ। ਇਹ ਵੀ ਸਿਆਲਕੋਟ ਕੰਟੋਨਮੈਂਟ ਸਟੇਸ਼ਨ ਜਿਹੜਾ ਕਿ ਇਸ ਸਾਈਡ ਤੇ ਵੇ ਉਹਦਾ ਸਿਗਨਲ ਸੀ, ਲੇਕਿਨ ਹੁਣ ਇਹਦੀ ਹਾਲਤ ਤੁਸੀਂ ਦੇਖੋ। ਇਹ ਜੇ ਪਿਆ ਸਾਰਾ ਜੀ। ਇਹ ਸੜਕ ਵੀ ਜੰਮੂ ਜਾਂਦੀ ਹੈ, ਹੁਣ ਨਹੀਂ ਕਿਉਂਕਿ ਹੁਣ ਤੇ ਵੀਜ਼ਾ ਚਾਹੀਦਾ ਹੁੰਦਾ, ਲੇਕਿਨ ਇਹ ਜੰਮੂ ਵਾਲਾ ਰੋਡ। ਐਵੇਂ ਫਾਟਕ ਬੰਦ ਕਰਨ ਵਾਲੇ ਦੀ ਕੁੱਲੀ, ਇਹਦੇ ਵਿੱਚ ਫਾਟਕ ਬੰਦ ਕਰਨ ਵਾਲਾ ਮੁਲਾਜ਼ਮ ਰਹਿੰਦਾ ਹੁੰਦਾ ਸੀ, ਤੇ ਇਹ ਸਾਹਮਣੇ ਲਾਈਨ ਜਾਂਦੀ ਹੈ ਜੰਮੂ ਨੂੰ, ਜਿਹੜੀ ਪਟਰੀ ਮੌਜੂਦ ਤੇ ਹੈ ਲੇਕਿਨ ਇਹ ਤੇ ਟ੍ਰੇਨ ਨਹੀਂ ਚੱਲਦੀ। ਤੇ ਇਹ ਜੰਮੂ ਫਾਟਕ ਤਲਵਾੜਾ ਮੁਗਲਾਂ, ਇਹ ਫਾਟਕ ਦਾ ਇੱਕੋ ਹੀ ਜਿਹੜਾ ਨਾ ਗੇਟ ਰਹਿ ਗਿਆ ਹੈ, ਬਾਕੀ ਹਰ ਚੀਜ਼ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈ। ਇਹ ਦੇਖੋ ਨਾ ਤੁਸੀਂ, ਇਹ ਹੁਣ ਅੱਗੇ ਪਟਰੀ ਜਿਹੜੀ ਨਾ ਉਹ ਨਜ਼ਰ ਵੀ ਨਹੀਂ ਆ ਰਹੀ। ਤੇ ਇਹ ਦੇਖੋ ਸਿਆਲਕੋਟ ਤੋਂ 3 ਸਾਈਡ ਤੇ ਟ੍ਰੇਨ ਜਾਂਦੀ ਹੁੰਦੀ ਸੀ, ਇੱਕ ਵਜ਼ੀਰਾਬਾਦ ਨੂੰ, ਇੱਕ ਨਾਰੋਵਾਲ ਨੂੰ, ਔਰ ਇੱਕ ਜੰਮੂ ਵੱਲ ਨੂੰ। ਇਹ ਜੰਮੂ ਵਾਲੀ ਪਟਰੀ ਹੈ। ਇਹ ਦੇਖੋ ਨਾ ਤੁਸੀਂ, ਉੱਤੇ ਖੋਤੇ ਵੱਜੇ ਨੇ ਤੇ ਇਹ ਲੋਡਰ ਰਕਸ਼ੇ ਖੜੇ ਨੇ ਹੁਣ ਇੱਥੇ। ਇਹ ਜੀ ਸਿਆਲਕੋਟ ਦਾ ਇੱਕ ਪੁਰਾਣਾ ਪੁਲ ਹੈ, ਇਹਦੇ ਉੱਤੇ ਹੁਣ ਟ੍ਰੈਫਿਕ ਨਹੀਂ ਚੱਲਦੀ, ਤੇ ਕਿਹਾ ਜਾਂਦਾ ਹੈ ਕਿ ਇਹ ਪੁਲ ਐਕਟ ਦੇ ਉੱਤੇ ਪੁਰਾਣਾ ਪੁਲ ਹੈ, 1947 ਦੀ ਪਾਰਟੀਸ਼ਨ ਤੋਂ ਪਹਿਲੇ ਦਾ ਬਣਿਆ, ਅੰਗਰੇਜ਼ ਦੌਰ ਦਾ। ਮੈਂ ਜ਼ੂਮ ਕਰਕੇ ਵਿਖਾਲਣਾ। ਇਹਦੇ ਦੋਨਾਂ ਤਰਫ ਜਿਹੜੀ ਸੜਕ ਹੈ ਉਹ ਖਤਮ ਹੋ ਚੁੱਕੀ ਹੈ, ਆਬਾਦੀ ਬਣ ਚੁੱਕੀ ਹੈ, ਸੜਕ ਵੀ ਹੈ ਨਹੀਂ। ਇਹ ਪੁਲ ਐਕਟ ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ। ਇੱਥੇ ਆ ਗੰਦਗੀ ਦੇ ਢੇਰ ਨੇ, ਕਿਉਂਕਿ ਇਹ ਸ਼ਹਿਰੋਂ ਬਾਰ-ਬਾਰ ਇੱਥੇ ਸੁੱਟਿਆ ਜਾਂਦਾ ਹੈ, ਲੇਕਿਨ ਬਦਬੂ ਬੜੀ ਆ ਰਹੀ ਹੈ। ਮੈਂ ਲੰਘ ਰਿਹਾ ਸੀ, ਮੈਂ ਸੋਚਿਆ ਤੁਹਾਨੂੰ ਵਿਖਾ ਲਈਏ। ਇਹ ਦੇਖੋ ਤੁਸੀਂ, ਕੁਝ ਲੋਕ ਕਹਿੰਦੇ ਨੇ ਜੀ ਇਹਦੇ ਤੋਂ ਲੰਘ ਕੇ ਜ਼ਫਰਵਾਲ ਵਗੈਰਾ ਨੂੰ, ਅੱਗੋਂ ਬਾਰਡਰ ਨੂੰ, ਇੰਡੀਆ ਨੂੰ, ਉਹ ਸਾਰੇ ਰਸਤੇ ਜਾਂਦੇ ਹੁੰਦੇ ਸਨ 1947 ਤੋਂ ਪਹਿਲਾਂ ਅੰਗਰੇਜ਼ ਦੌਰ ਦੇ ਵਿੱਚ। ਬਹੁਤ ਜ਼ਿਆਦਾ ਰਸਤੇ ਸਿਆਲਕੋਟ ਤੋਂ ਇੰਡੀਆ ਨੂੰ ਜਾਂਦੇ ਹੁੰਦੇ ਸਨ। ਹੁਣ ਇਸ ਵੇਲੇ ਜਿਹੜਾ ਨਾ ਪੁਲ ਐਕਟ ਦੇ ਚਾਰੋਂ ਤਰਫ ਜਿਹੜੇ ਮਤਲਬ ਦੂਸਰੇ ਸਾਈਡਾਂ ਦੇ ਪੁਲ ਨਵੇਂ ਬਣ ਚੁੱਕੇ ਨੇ, ਉਹ ਵੀ ਖੈਰ ਪੁਰਾਣੇ ਨੇ, ਨਵੇਂ ਤਾਂ ਨਹੀਂ ਇੰਨੇ, ਲੇਕਿਨ ਇਹ ਬ੍ਰਿਟਿਸ਼ ਦੌਰ ਦੀਆਂ ਕੁਝ ਨਿਸ਼ਾਨੀਆਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ। ਤੇ ਇਹ ਚਾਰੋਂ ਤਰਫ ਇਹ ਸਾਰਾ ਸਿਆਲਕੋਟ ਸ਼ਹਿਰ ਹੈ। ਮੈਂ ਇਸ ਵੇਲੇ ਸਿਆਲਕੋਟ ਤੋਂ ਚੜ੍ਹਦੀ ਸਾਈਡ ਤੇ ਮੌਜੂਦ ਹੈਗਾ ਵਾ। ਠੀਕ ਹੈ ਜੀ। ਤੇ ਇਹ ਦੇਖੋ ਤੁਸੀਂ।